लैंड पूलिंग नीति करके सवालों में बुरी तरह घिरी पंजाब सरकार। ककारा कान पेपर देने तो रोकेगी गुरप्रीत कौर के परिवार और पिंड के लोगों वालों घटना की निखेधी। भारत वालों भारत पाकिस्तान जंगबंदी विच ट्रंप की भूमिका तो इनकार। उस एक्ट के तहत तो 4 गुना पैसे देने की गल की गई है कि जे 1 करोड़ कीमत है तो 4 गुना तो उन्होंने 4 करोड़ तो वैसे मिलते सी। ये किहड़ा फार्मूला कढ लिया। अज तक किन्नियां सरकारां बदल गईयां, किन्नियां ने मित्रता निभा ली गुजरात वाले नाल, लेकिन किसी ने कोई मतलब साडे किसानां दी उत्थे जिहड़े दर्द हंडा रहे ने उन्हां दी किसी ने गल नहीं सुनी। अपने झूठे दाविਆਂ ਅਤੇ ਵਾਅਦਿਆਂ ਕਾਰਨ ਪੰਜਾਬ ਦੀ ਸਿਆਸਤ ਵਿੱਚ ਥਾਂ ਬਣਾਉਣ ਵਾਲੀ ਆਮ ਆਦਮੀ ਪਾਰਟੀ ਹੁਣ ਪੁਰਾਣੀਆਂ ਪਾਰਟੀਆਂ ਵਾਂਗ ਇਸੇ ਘੇਰੇ ਵਿੱਚ ਹੀ ਲੋਕਾਂ ਦੇ ਰੋਹ ਦਾ ਸਾਹਮਣਾ ਕਰਦੀ ਨਜ਼ਰ ਆ ਰਹੀ ਹੈ। ਕਿਸਾਨੀ ਤੇ ਜ਼ਮੀਨ ਨਾਲ ਜੁੜੇ ਹੋਏ ਮਸਲੇ ਸਦਾ ਹੀ ਪੰਜਾਬ ਵਿੱਚ ਅਹਿਮ ਮੁੱਦੇ ਰਹੇ ਹਨ ਅਤੇ ਇਸ ਵੇਲੇ ਵੀ ਪੰਜਾਬ ਵਿੱਚ ਕਿਸਾਨੀ ਇੱਕ ਵੱਡੀ ਸੰਗਠਿਤ ਕਿਰਤੀ ਧਿਰ ਹੈ। ਭਾਵੇਂ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਦੋਫਾੜ ਹੋਈਆਂ 3 ਦਰਜਨ ਦੇ ਕਰੀਬ ਕਿਸਾਨ ਯੂਨੀਅਨਾਂ ਨੂੰ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਵੱਖੋ-ਵੱਖ ਠਿੱਠ ਕੀਤਾ ਹੈ, ਪਰ ਹੁਣ ਸਰਕਾਰ ਲੈਂਡ ਪੂਲਿੰਗ ਨੀਤੀ ਦੇ ਮਸਲੇ ਉੱਤੇ ਕਿਸਾਨਾਂ ਦੇ ਘੇਰੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਜਿਵੇਂ ਸਾਲ 2020 ਵਿੱਚ ਕੇਂਦਰ ਦੀ ਭਾਜਪਾ ਸਰਕਾਰ ਨੇ 3 ਖੇਤੀ ਕਾਨੂੰਨਾਂ ਦੀ ਤਜਵੀਜ਼ ਲਿਆਂਦੀ ਸੀ, ਜਿਨ੍ਹਾਂ ਨੂੰ ਕਿਸਾਨਾਂ ਨੇ ਕਾਲੇ ਕਾਨੂੰਨਾਂ ਦਾ ਨਾਮ ਦਿੱਤਾ ਸੀ। ਇਨ੍ਹਾਂ ਕਾਨੂੰਨਾਂ ਵਿਰੁੱਧ ਲਾਮਬੰਦੀ ਦਿੱਲੀ ਮੋਰਚੇ ਦਾ ਰੂਪ ਧਾਰਨ ਕਰਨ ਤੋਂ ਪਹਿਲਾਂ ਕੁਝ ਖਾਸ ਪੜਾਵਾਂ ਵਿੱਚੋਂ ਲੰਘੀ ਸੀ, ਜਿਸ ਤਹਿਤ ਜ਼ਮੀਨੀ ਪੱਧਰ ਉੱਤੇ ਖੇਤੀ ਕਾਨੂੰਨਾਂ ਦਾ ਵਿਰੋਧ, ਟਰੈਕਟਰ ਮਾਰਚਾਂ ਦੀ ਲਗਾਤਾਰਤਾ, ਕੇਂਦਰ ਦੀ ਸੱਤਾਧਾਰੀ ਭਾਜਪਾ ਦਾ ਵਿਰੋਧ, ਗੈਰ ਭਾਜਪਾ ਸਿਆਸੀ ਹਲਕਿਆਂ ਵੱਲੋਂ ਕਿਸਾਨਾਂ ਦੀ ਹਿਮਾਇਤ ਤੇ ਆਮ ਲੋਕਾਂ ਵਿੱਚ ਜ਼ੋਰਦਾਰ ਪ੍ਰਚਾਰ ਤੇ ਕਾਨੂੰਨਾਂ ਦੇ ਗਲਤ ਹੋਣ ਦੀ ਧਾਰਨਾ ਪਰਪੱਕ ਹੋਣਾ ਅਹਿਮ ਤੱਤ ਸਨ। ਹੁਣ ਲੈਂਡ ਪੂਲਿੰਗ ਮਾਮਲੇ ਵਿੱਚ ਅਜਿਹਾ ਹੀ ਮਾਹੌਲ ਬਣਦਾ ਜਾ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਕਈ ਅਜਿਹੇ ਵੇਰਵੇ ਸਾਹਮਣੇ ਆਏ ਹਨ ਕਿ ਵੱਖ-ਵੱਖ ਇਲਾਕਿਆਂ ਵਿੱਚ ਖਾਸ ਕਰਕੇ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਤਹਿਤ ਜ਼ਬਤ ਕੀਤੀ ਜਾਣੀ ਹੈ, ਉਹਨਾਂ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਹੈ। ਲੋਕਾਂ ਵੱਲੋਂ ਲੈਂਡ ਪੂਲਿੰਗ ਨੀਤੀ ਦੇ ਹਵਾਲੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਹਿਮਾਇਤੀਆਂ ਦੇ ਪਿੰਡਾਂ ਵਿੱਚ ਦਾਖਲੇ ਦੀ ਮਨਾਹੀ ਕੀਤੀ ਜਾ ਰਹੀ ਹੈ। ਕਈ ਪਿੰਡਾਂ ਵਿੱਚ ਸਰਵੇ ਦੇ ਨਾਮ ਉੱਤੇ ਲੈਂਡ ਪੂਲਿੰਗ ਨੀਤੀ ਦੇ ਹੱਕ ਵਿੱਚ ਪ੍ਰਚਾਰ ਕਰਨਗੇ ਆਪ ਆਗੂਆਂ ਨੂੰ ਪਿੰਡ ਵਾਲਿਆਂ ਤੇ ਸਥਾਨਕ ਕਿਸਾਨ ਆਗੂਆਂ ਨੇ ਪ੍ਰਚਾਰ ਕਰਨ ਤੋਂ ਮਨਾ ਕਰ ਦਿੱਤਾ ਅਤੇ ਉਹਨਾਂ ਕੋਲੋਂ ਪ੍ਰਚਾਰ ਸਮੱਗਰੀ ਲੈ ਕੇ ਅੱਗ ਦੇ ਹਵਾਲੇ ਕਰ ਦਿੱਤੀ। ਦਿੱਲੀ ਮੋਰਚੇ ਤੋਂ ਪਹਿਲਾਂ ਦੇ ਮਾਹੌਲ ਵਾਂਗ ਹੀ ਲੈਂਡ ਪੂਲਿੰਗ ਨੀਤੀ ਦੇ ਮਾਮਲੇ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਸਿਰਜਿਆ ਜਾ ਰਿਹਾ ਬਿਰਤਾਂਤ ਬਿਜਲ ਸੱਥ ਉੱਤੇ ਜ਼ੋਰ ਫੜ ਰਿਹਾ ਹੈ। ਖਾਸ ਗੱਲ ਇਹ ਹੈ ਕਿ ਕਿਸੇ ਵੱਡੇ IT ਸੈੱਲ ਦੀ ਸਿੱਧੀ ਸ਼ਮੂਲੀਅਤ ਤੋਂ ਬਿਨਾਂ ਹੀ ਇਹ ਆਪਣੇ ਆਪ ਹੁੰਦਾ ਨਜ਼ਰ ਆ ਰਿਹਾ ਹੈ। ਇਸ ਬਿਰਤਾਂਤਕਾਰੀ ਵਿੱਚ ਪਿੰਡਾਂ ਵਿੱਚ ਹੋਣ ਵਾਲੇ ਆਪ ਦੇ ਵਿਰੋਧ ਦੀਆਂ ਵੀਡੀਓਜ਼ ਕਾਫੀ ਵੱਡੀ ਭੂਮਿਕਾ ਨਿਭਾ ਰਹੀਆਂ ਹਨ। 3 ਖੇਤੀ ਕਾਨੂੰਨਾਂ ਦੇ ਮਸਲੇ ਵਾਂਗ ਹੀ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਦੂਜੀਆਂ ਸਿਆਸੀ ਪਾਰਟੀਆਂ ਕਿਸਾਨਾਂ ਦੇ ਹੱਕ ਵਿੱਚ ਗੱਲ ਕਰ ਰਹੀਆਂ ਹਨ। ਇਸ ਨਾਲ ਇਹਨਾਂ ਪਾਰਟੀਆਂ ਨਾਲ ਜੁੜੇ ਲੋਕ ਵੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਵਿੱਚ ਮਾਹੌਲ ਸਿਰਜਣ ਵਿੱਚ ਮਦਦਗਾਰ ਸਾਬਿਤ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਕਿਸਾਨ ਧਿਰਾਂ ਦਿੱਲੀ ਮੋਰਚੇ ਤੋਂ ਪਹਿਲਾਂ ਦੀ ਸਰਗਰਮੀ ਵਾਂਗ ਹੀ ਲੈਂਡ ਪੂਲਿੰਗ ਮਾਮਲੇ ਉੱਤੇ ਕਾਹਲ ਕਰਨ ਤੋਂ ਗੁਰੇਜ਼ ਕਰ ਰਹੀਆਂ ਹਨ। ਸਾਲ 2024 ਵਿੱਚ ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਉੱਤੇ ਖਰੀਦ ਦੀ ਕਾਨੂੰਨੀ ਜਾਮਨੀ ਦੇ ਮਸਲੇ ਵਿੱਚ ਇੱਕਦਮ ਵੱਡਾ ਮੋਰਚਾ ਲਾਉਣ ਦੇ ਐਲਾਨ ਦੇ ਉਲਟ ਇਸ ਵਾਰ ਪਹਿਲਾਂ ਕਿਸਾਨ ਯੂਨੀਅਨਾਂ ਜ਼ਮੀਨੀ ਪੱਧਰ ਉੱਤੇ ਸਰਗਰਮੀ ਤੇ ਲਾਮਬੰਦੀ ਕਰਨ ਨੂੰ ਪਹਿਲ ਦੇ ਰਹੀਆਂ ਹਨ। ਪੰਜਾਬ ਦੇ ਵਿਚਾਰਕ ਤੇ ਚਿੰਤਕ ਹਿੱਸਿਆਂ ਵੱਲੋਂ ਵੀ ਆਪ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤਹਿਤ ਸ਼ਹਿਰੀ ਉਸਾਰੀਆਂ ਲਈ ਪਿੰਡਾਂ ਦੀ ਉਪਜਾਊ ਜ਼ਮੀਨ ਜ਼ਬਤ ਕਰਨ ਦੀ ਨੀਤੀ ਉੱਤੇ ਗੰਭੀਰ ਸਵਾਲ ਚੁੱਕੇ ਜਾ ਰਹੇ ਹਨ। ਕਈ ਵਿਚਾਰਕਾਂ ਨੇ ਪੰਜਾਬ ਵਿੱਚ ਹੋ ਰਹੇ ਵੱਡੇ ਪੱਧਰ ਉੱਤੇ ਪ੍ਰਵਾਸ ਤੇ ਮੱਦੇਨਜ਼ਰ ਹੋਰ ਸ਼ਹਿਰੀ ਇਲਾਕੇ ਉਸਾਰਨ ਦੀ ਲੋੜ ਉੱਤੇ ਵੀ ਸਵਾਲ ਚੁੱਕੇ ਹਨ। ਦੂਜੇ ਪਾਸੇ ਕਈ ਹੋਰ ਵਿਚਾਰਕਾਂ ਨੇ ਇਸ ਨੀਤੀ ਤਹਿਤ ਕਿਸਾਨਾਂ ਨੂੰ ਜ਼ਮੀਨਾਂ ਬਦਲੇ ਬਣਨ ਵਾਲੇ ਸ਼ਹਿਰਾਂ ਵਿੱਚ ਪਲਾਟ ਦੇਣ ਦੀ ਨੀਤੀ ਨੂੰ ਕਿਸਾਨਾਂ ਨੂੰ ਧੋਖੇ ਵਿੱਚ ਰੱਖਣ ਦੇ ਤੁਲ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਨੀਤੀ ਵਿੱਚ ਕੁਝ ਵੀ ਸਪਸ਼ਟ ਨਹੀਂ ਕੀਤਾ ਕਿ ਇਹ ਪਲਾਟ ਸ਼ਹਿਰ ਦੇ ਕਿਸ ਹਿੱਸੇ ਵਿੱਚ ਹੋਣਗੇ। ਪਿੰਡਾਂ ਵਿੱਚ ਜ਼ਮੀਨ ਖੁੱਸ ਜਾਣ ਉੱਤੇ ਪਿਤਾ ਪੁਰਖੀ ਤੌਰ ਉੱਤੇ ਕਿਸਾਨੀ ਕਿਰਤ ਕਰਨ ਵਾਲੇ ਇਹਨਾਂ ਲੋਕਾਂ ਦਾ ਕੀ ਬਣੇਗਾ, ਇਹ ਸਵਾਲ ਤਕਰੀਬਨ ਹਰ ਕੋਈ ਪੁੱਛ ਰਿਹਾ ਹੈ। ਇਸ ਤੋਂ ਇਲਾਵਾ ਇਹ ਗੱਲ ਵੀ ਉਭਾਰੀ ਜਾ ਰਹੀ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਸ਼ਹਿਰੀਕਰਨ ਵਾਸਤੇ ਬੀਤੇ ਸਮੇਂ ਦੌਰਾਨ ਲਈਆਂ ਗਈਆਂ ਜ਼ਮੀਨਾਂ ਉੱਤੇ ਅਜੇ ਤੱਕ ਸ਼ਹਿਰ ਨਹੀਂ ਵਸ ਸਕੇ, ਤਾਂ ਅਜਿਹੇ ਵਿੱਚ ਨਵੀਂ ਨੀਤੀ ਤਹਿਤ ਪੰਜਾਬ ਦੇ ਵੱਡੇ ਸ਼ਹਿਰਾਂ ਨੇੜੇ ਪਿੰਡਾਂ ਦੀ ਜ਼ਮੀਨ ਜ਼ਬਤ ਕਰਨੀ ਗਲਤ ਹੈ। ਇਸ ਇਲਾਕੇ ਦੇ ਉਹ ਵੀਰ ਨੇ ਜਿਹੜੇ ਲਗਾਤਾਰ 2011 ਤੋਂ ਲੈ ਕੇ दर ਦੀਆਂ ਠੋਕਰਾਂ ਖਾਂਦੇ ਫਿਰਦੇ ਨੇ ਔਰ ਰੁਲ ਰਹੇ ਨੇ ਔਰ ਕਿਸ ਤਰੀਕੇ ਦੇ ਨਾਲ ਇਸ ਲੈਂਡ ਪੂਲਿੰਗ ਦੇ ਤਹਿਤ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਡਿਵੈਲਪਮੈਂਟ ਕੋਈ ਨਹੀਂ ਹੋਈ, ਉੱਥੇ ਕੋਈ ਘਰ ਨਹੀਂ ਬਣਿਆ, ਕੋਈ ਉੱਥੇ ਮਤਲਬ ਮਾਰਕੀਟ ਨਹੀਂ ਬਣੀ, ਲੋਕ ਵਿਚਾਰੇ ਉਹਨਾਂ ਦੀਆਂ ਜ਼ਮੀਨਾਂ ਚਲੀਆਂ ਗਈਆਂ ਨੇ। ਔਰ ਸਰਕਾਰ ਅੱਜ
ਇਹਨਾਂ ਕੰਮਾਂ ਤੇ ਲੱਗੀ ਹੋਈ ਹੈ। ਤੁਹਾਡੇ ਸਾਹਮਣੇ ਅਸੀਂ ਇਹ ਵੀ ਗੱਲ ਰੱਖਣੀ ਚਾਹਾਂਗੇ ਕਿ ਪਹਿਲੇ ਨੰਬਰ ਤੇ ਗੱਲ ਤਾਂ ਇਹ ਹੈ ਕਿ ਕੋਈ ਵੀ ਮਲਟੀ ਕ੍ਰੌਪਸ ਦੇਣ ਵਾਲੀ ਜ਼ਮੀਨ ਆ ਜਿਹੜੀ ਉਹ ਐਕਵਾਇਰੀ ਨਹੀਂ ਕੀਤੀ ਜਾ ਸਕਦੀ, ਉਹ ਲਈ ਨਹੀਂ ਜਾ ਸਕਦੀ। ਤੇ ਦੂਜੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਉਸ ਐਕਟ ਦੇ ਤਹਿਤ ਤਾਂ 4 ਗੁਣਾ ਪੈਸੇ ਦੇਣ ਦੀ ਗੱਲ ਕੀਤੀ ਗਈ ਹੈ ਤੇ ਜੇ 1 ਕਰੋੜ ਕੀਮਤ ਹੈ ਤਾਂ 4 ਗੁਣਾ ਤਾਂ ਉਹਨਾਂ ਨੂੰ 4 ਕਰੋੜ ਤਾਂ ਵੈਸੇ ਮਿਲਦੇ ਸੀ। ਇਹ ਕਿਹੜਾ ਫਾਰਮੂਲਾ ਕੱਢ ਲਿਆ? ਵੱਡੀ ਠੱਗੀ ਕਿ ਸਾਡੇ ਨਾਲ 2011 ਚ 1200 ਗਜ ਦੀ ਜਿਹੜੀ ਗੱਲ ਕੀਤੀ ਹੈ ਦੇਣ ਦੀ, 1200 ਗਜ ਨਹੀਂ ਦਿੱਤਾ, ਕੇਵਲ 1100 ਗਜ ਦਿੱਤਾ ਹੈ। ਉਹਦੇ ਤੋਂ ਵੀ ਇਹਨਾਂ ਦਾ 100 ਗਜ ਸਾਰੇ ਲੋਕਾਂ ਦਾ, ਇਸ ਖਿੱਤੇ ਦੇ ਲੋਕਾਂ ਦਾ, ਮੁਹਾਲੀ ਦੇ ਲੋਕਾਂ ਦਾ ਲੁੱਟਿਆ ਗਿਆ ਲੈਂਡ ਪੂਲਿੰਗ ਦੇ ਤਹਿਤ ਲੈਣਾ। ਆਮ ਆਦਮੀ ਪਾਰਟੀ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਸਹੀ ਦੱਸਿਆ ਜਾ ਰਿਹਾ ਹੈ। ਇਸ ਦੇ ਪ੍ਰਚਾਰ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ, ਪਰ ਹਾਲ ਦੀ ਘੜੀ ਇਹ ਯਤਨ ਬਹੁਤ ਕਾਰਗਰ ਹੁੰਦੇ ਨਜ਼ਰ ਨਹੀਂ ਆ ਰਹੇ। ਇਸ ਦਾ ਅਸਰ ਆਪ ਦੇ ਅੰਦਰੂਨੀ ਹਿੱਸਿਆਂ ਤੇ ਪੈਣਾ ਸ਼ੁਰੂ ਹੋ ਚੁੱਕਿਆ ਹੈ। ਹਾਲ ਹੀ ਵਿੱਚ ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਬਿਜਲ ਸੱਥ ਉੱਤੇ ਇੱਕ ਲਿਖਤ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੈਂਡ ਪੂਲਿੰਗ ਨੀਤੀ ਉੱਤੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਭਾਵੇਂ ਕਿ ਮਾਲਵਿੰਦਰ ਸਿੰਘ ਕੰਗ ਨੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਵੱਲੋਂ ਕਥਿਤ ਤੌਰ ਉੱਤੇ ਕਿਸਾਨਾਂ ਦੇ ਹੱਕਾਂ ਦੀ ਕੀਤੀ ਗਈ ਗੱਲ ਦਾ ਹਵਾਲਾ ਵੀ ਦਿੱਤਾ ਸੀ। ਆਮ ਆਦਮੀ ਪਾਰਟੀ ਦੇ ਐਮਪੀ ਵੱਲੋਂ ਲਿਖਤ ਪਾਉਣ ਤੇ ਫਿਰ ਹਟਾਉਣ ਦੀ ਅਖਬਾਰਾਂ ਵਿੱਚ ਖਾਸੀ ਚਰਚਾ ਹੋਈ ਹੈ। ਇਸ ਨਾਲ ਆਮ ਆਦਮੀ ਪਾਰਟੀ ਅੰਦਰ ਚੱਲ ਰਹੀ ਸਿਆਸੀ ਹਲਚਲ ਖੁੱਲ੍ਹ ਕੇ ਸਾਹਮਣੇ ਆਈ ਹੈ। ਆਉਣ ਵਾਲੇ ਦਿਨਾਂ ਵਿੱਚ ਲੈਂਡ ਪੂਲਿੰਗ ਨੀਤੀ ਦਾ ਮਸਲਾ ਵੱਡੇ ਪੱਧਰ ਉੱਤੇ ਭਖਣ ਦੇ ਆਸਾਰ ਹਨ। ਉਸ ਵੇਲੇ ਜਿਹੜੇ ਪਿੰਡ ਉਜਾੜੇ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਸਭ ਨੂੰ ਪਤਾ ਕਿ ਇਹਨਾਂ ਪੰਜਾਬੀਆਂ ਨੂੰ ਇੱਥੋਂ ਕੱਢੋ। ਖੁਦਾ ਨਾ ਖਾਸਤਾ ਸੁਪਰੀਮ ਕੋਰਟ ਦਾ ਕੇਸ ਸਾਡੇ ਖਿਲਾਫ ਹੋ ਜਾਂਦਾ, ਸਾਡੇ ਕੋਲ ਉਹਨਾਂ ਕਿਸਾਨਾਂ ਦਾ ਕੀ ਬਣੇਗਾ? ਕੀ ਉਹਨਾਂ ਦੀ ਵਿਵਸਥਾ ਕਰ ਰਿਹਾ ਸਾਡਾ ਮੁੱਖ ਮੰਤਰੀ? ਅੱਜ ਤੱਕ ਕਿੰਨੀਆਂ ਸਰਕਾਰਾਂ ਬਦਲ ਗਈਆਂ, ਕਿੰਨਿਆਂ ਨੇ ਮਿੱਤਰਤਾ ਨਿਭਾ ਲਈ ਗੁਜਰਾਤ ਵਾਲਿਆਂ ਨਾਲ, ਲੇਕਿਨ ਕਿਸੇ ਨੇ ਕੋਈ ਮਤਲਬ ਸਾਡੇ ਕਿਸਾਨਾਂ ਦੀ ਉੱਥੇ ਜਿਹੜੇ ਦਰਦ ਹੰਢਾ ਰਹੇ ਨੇ ਉਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ। ਹੁਣ ਸਾਡੇ ਗੁਆਂਢੀ ਸੂਬੇ ਨੇ, ਹਿਮਾਚਲ ਆ ਗਿਆ, ਸਾਡਾ ਹਰਿਆਣਾ, ਰਾਜਸਥਾਨ ਆ ਗਿਆ, ਉੱਤਰਾਖੰਡ ਆ ਗਿਆ। ਇਹਨਾਂ ਸਟੇਟਾਂ ਦੇ ਵਿੱਚ ਅਗਲਿਆਂ ਨੇ ਬੈਨ ਕਰਤਾ ਵੀ ਜ਼ਮੀਨ ਨਹੀਂ ਲੈ ਸਕੇਗਾ। ਜਾ ਕੇ ਵਸਣ ਦੀ ਵਿਵਸਥਾ ਹੈ ਕਿਤੇ ਕਿ ਬੇਰੁਜ਼ਗਾਰਾਂ ਦੀ ਧਾਰ ਇਕੱਠੀ ਕਰਨੀ ਹੈ ਇੱਥੇ? ਇਹਦੀ ਕੋਈ ਤਿਆਰੀ ਨਹੀਂ। ਲੇਕਿਨ ਸਿਰਫ ਲੈਂਡ ਲੈਣੀ ਹੈ, ਜ਼ਮੀਨ ਲੈਣੀ ਹੈ, ਉਹ ਧੱਕੇ ਨਾਲ ਲੈਣੀ ਹੈ। ਫਿਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀਆਂ ਕਲੋਨੀ ਪਹਿਲਾਂ ਦੀਆਂ ਕੱਟੀਆਂ ਨੇ ਉੱਥੇ ਹਜੇ ਤੱਕ ਤੁਹਾਡੇ ਤੋਂ ਆਬਾਦ ਨਹੀਂ ਹੋਈਆਂ, ਜੇਕਰ ਤੁਹਾਨੂੰ ਇਹ ਲੱਗਦਾ ਕਿ ਸਾਡੇ ਕੋਲੇ ਪਾਪੂਲੇਸ਼ਨ ਬਹੁਤ ਵੱਧ ਗਈ ਹੈ, ਇਹਨਾਂ ਨੂੰ ਘਰ ਚਾਹੀਦੇ ਨੇ, ਇਹਨਾਂ ਨੂੰ ਵਿਵਸਥਾ ਦੀ ਲੋੜ ਹੈ, ਪਹਿਲਾਂ ਉਹਨਾਂ ਨੂੰ ਤਾਂ ਕਰ ਦਿਓ, ਫਿਰ ਲੈ ਲਿਓ, ਸਾਡੇ ਨੇੜੇ ਆ ਜਾਓ ਜੇਕਰ ਤੁਹਾਨੂੰ ਲੱਗੇਗਾ। ਉਹਦੀ ਚੰਗੀ ਸੋਚ ਸੀਗੀ, ਉਹਨੇ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਆਈ ਹੈ। ਤੇ ਜੇ ਇਹੋ ਜਿਹੇ ਹੋਣਾ ਹਾਰੇ ਬੱਚਿਆਂ ਦੇ ਨਾਲ ਹੀ ਸਾਡੇ ਨਾਲ ਇਹੋ ਜਿਹਾ ਹੋ ਰਿਹਾ, ਤੇ ਅੱਜ ਵੇਲਾ ਵਾ ਸਾਰਿਆਂ ਨੂੰ ਇਕੱਠੇ ਹੋਣ ਦਾ। ਜਿਹੜੇ ਹੋਣ ਆ ਰਿਹਾ ਉਹਨਾਂ ਨੂੰ ਪੇਪਰ ਨਹੀਂ ਦਿੱਤਣ ਜਾਣ ਦਿੰਦੇ, ਤੇ ਜਿਹੜੇ ਪਿੰਡਾਂ 'ਚ ਰਹਿਣ ਦੇ ਉਹਨੂੰ ਨਸ਼ਾ ਦੇ ਕੇ ਮਾਰਨ ਦੇ। ਇਹ ਸਰਕਾਰਾਂ ਦੀਆਂ ਪਾਲਿਸੀਆਂ ਵਾ। ਲੰਘੇ ਦਿਨੀ ਰਾਜਸਥਾਨ ਵਿੱਚ ਕਕਾਰਾਂ ਕਾਰਨ ਪ੍ਰੀਖਿਆ ਵਿੱਚ ਬੈਠਣ ਤੋਂ ਰੋਕੀ ਗਈ ਗੁਰਸਿੱਖ ਵਿਦਿਆਰਥਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਵਿਦਿਆਰਥਣ ਗੁਰਪ੍ਰੀਤ ਕੌਰ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਕੌਰ ਨੇ ਜੋ ਕੁਝ ਵੀ ਕੀਤਾ ਸਾਨੂੰ ਉਸ ਤੇ ਮਾਣ ਹੈ। ਉਸਨੇ ਧਰਮ ਨੂੰ ਚੁਣਿਆ, ਸਾਡੇ ਲਈ ਧਰਮ ਪਿਆਰਾ ਹੈ। ਉਹਨਾਂ ਇਹ ਵੀ ਕਿਹਾ ਕਿ ਇੱਕ ਹੋਣਹਾਰ ਬੱਚੀ ਨਾਲ ਇਦਾਂ ਹੋਇਆ ਹੈ ਜਿਸ ਦਾ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਸਥਾਵਾਂ ਨੂੰ ਗੰਭੀਰਤਾ ਨਾਲ ਨੋਟਿਸ ਲੈਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਕਿਸੇ ਹੋਰ ਬੱਚੇ ਨਾਲ ਅਜਿਹਾ ਨਾ ਹੋਵੇ। ਵੈਸੇ ਤਾਂ ਮਾਣ ਮਹਿਸੂਸ ਕਰਦੇ ਹਾਂ ਅਸੀਂ ਜੀ, ਠੀਕ ਹੈ ਜੀ। ਸਾਡੀ ਬੇਟੀ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹਦੀ ਚੰਗੀ ਸੋਚ ਸੀਗੀ ਜੀ, ਤੇ ਉਹਨੇ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇ ਕੇ ਆਈ ਹੈ, ਠੀਕ ਹੈ ਜੀ। ਬਾਕੀ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਮਤਲਬ ਸਰਕਾਰਾਂ ਦਾ ਤੇ ਨਾਲ ਜਥੇਬੰਦੀਆਂ ਦਾ ਸਹਿਯੋਗ ਆ। ਸਾਡੇ ਨਾਲ ਜਿੰਨੇ ਵੀ ਜਥੇਬੰਦੀਆਂ ਨੇ, ਸਾਡੇ ਸੰਤ ਮਹਾਂਪੁਰਸ਼ ਆ, ਇਹਨਾਂ ਦਾ ਪੂਰਾ ਸਹਿਯੋਗ ਆ। ਤੇ ਕਿਤੇ ਇਦਾਂ ਦਾ ਉਪਰਾਲਾ ਹੋਵੇ ਗਾਂ ਆਉਣ ਵਾਲੇ ਸਮੇਂ 'ਚ ਹੋਰ ਬੱਚਿਆਂ ਨਾਲ ਇਦਾਂ ਦਾ ਕੰਮ ਨਾ ਹੋਵੇ। ਬਾਕੀ ਜੋ ਸਾਡੀ ਬੱਚੀ ਨਾਲ ਹੋਇਆ ਤਾਂ ਅਸੀਂ ਤਾਂ ਮਾਣ ਹੀ ਮਹਿਸੂਸ ਕਰਦੇ ਹਾਂ। ਇਸ ਮੌਕੇ ਪਿੰਡ ਵਾਸੀਆਂ ਨੇ ਵੀ ਗੁਰਪ੍ਰੀਤ ਕੌਰ ਦਾ ਸਮਰਥਨ ਕੀਤਾ ਹੈ ਅਤੇ ਅਜਿਹੀਆਂ ਘਟਨਾਵਾਂ ਨੂੰ ਸਿੱਖ ਕੌਮ ਵਿਰੁੱਧ ਸੋਚੀ ਸਮਝੀ ਸਾਜ਼ਿਸ਼ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਨਸ਼ਾ ਵੜ ਕੇ ਨੌਜਵਾਨੀ ਨੂੰ ਖਤਮ ਕੀਤਾ ਜਾ ਰਿਹਾ ਹੈ ਤੇ ਜੇਕਰ ਕੋਈ ਹੋਣਹਾਰ ਬੱਚੇ ਬਾਹਰ ਨਿਕਲ ਕੇ ਕੁਝ ਕਰਦੇ ਹਨ ਤਾਂ ਸਰਕਾਰਾਂ ਵੱਲੋਂ ਅਜਿਹਾ ਵਿਵਹਾਰ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਗੁਰਪ੍ਰੀਤ ਕੌਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕੀਤਾ ਜਾਵੇਗਾ, ਜਿਸ ਲਈ ਸਭ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਸਾਡੀ ਹੋਈ ਹੈ ਸ੍ਰੀ ਖਾਲਸਾ ਜਥੇਦਾਰ ਜੀ ਨਾਲ ਗੱਲ ਜੀ, ਤੇ ਉਹਨਾਂ ਦੇ ਸਿੰਘ ਹੋਰ ਵੀ ਸਾਡੇ ਨਾਲ ਸੰਪਰਕ ਕਰਦੇ ਆਉਣਾ ਚਾਹੁੰਦੇ ਸੀਗੇ, ਪਰ ਅਸੀਂ ਦੱਸਿਆ ਕਿ ਸਾਡੀ ਬੇਟੀ ਜਿਹੜੀ ਆਉਣ ਦੀ ਵੇਜ ਰਸਤੇ ਦੇ ਵਿੱਚ ਆ,
ਤੇ ਉਹਨੇ ਕੱਲ ਪਹੁੰਚ ਜਾਣਾ ਵਾ। ਬਹੁਤ ਠੀਕ ਆ, ਉਹ ਚੜ੍ਹਦੀ ਕਲਾ ਦੇ ਵਿੱਚ ਆ, ਪਹਿਲਾਂ ਵੀ ਚੜ੍ਹਦੀ ਕਲਾ, ਹੁਣ ਚੜ੍ਹਦੀ ਕਲਾ ਦੇ ਵਿੱਚ ਠੀਕ ਆ। ਜੋ ਉਹਨੇ ਕੀਤਾ ਸਾਨੂੰ ਸਾਡੇ ਪਿੰਡ ਵਾਸਤੇ ਬੜੀ ਮਾਣ ਵਾਲੀ ਗੱਲ ਆ। ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਿੱਖਾਂ ਨੂੰ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਕਿ ਵੇਖੋ, ਇਹ ਮੌਕਾ ਹੁਣ ਆਪਣੇ ਕੋਲ ਆਇਆ ਵਾ ਕਿ ਆਪਾਂ ਸਾਰੇ ਇਕੱਠੇ ਹੋਈਏ ਜੀ। ਵੇਖੋ, ਆਪਾਂ ਬੱਚਿਆਂ ਤੇ ਹੀ ਮਾਣ ਕਰਦੇ, ਜਿਹੜੇ ਸਾਡੇ ਬੱਚੇ ਸਾਡਾ ਭਵਿੱਖ ਆ, ਤੇ ਜੇ ਇਹੋ ਜਿਹੇ ਹੋਣਹਾਰ ਬੱਚਿਆਂ ਦੇ ਨਾਲ ਹੀ ਸਾਡੇ ਨਾਲ ਇਹੋ ਜਿਹਾ ਹੋ ਰਿਹਾ, ਤੇ ਅੱਜ ਵੇਲਾ ਵਾ ਸਾਰਿਆਂ ਨੂੰ ਇਕੱਠੇ ਹੋਣ ਦਾ ਜੀ। ਜਿਹੜੇ ਹੋਣਹਾਰ ਆ ਉਹਨਾਂ ਨੂੰ ਪੇਪਰ ਨਹੀਂ ਦਿੰਦੇ ਜਾਣ ਦਿੰਦੇ, ਤੇ ਜਿਹੜੇ ਪਿੰਡਾਂ 'ਚ ਰਹਿਣ ਦੇ ਉਹਨਾਂ ਨੂੰ ਨਸ਼ਾ ਦੇ ਕੇ ਮਾਰਨ ਦੇ। ਇਹ ਸਰਕਾਰਾਂ ਦੀਆਂ ਪਾਲਿਸੀਆਂ ਵਾ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਿੱਖਾਂ ਨੂੰ ਅਪੀਲ ਕਰਦਾ ਕਿ ਆਪਾਂ ਹੁਣ ਜ਼ਿਆਦਾ ਚਿਰ ਜੁੱਤੀਆਂ ਨਾ ਖਾਈਏ ਤੇ ਇਕੱਠੇ ਹੋ ਜਾਈਏ, ਧੜੇ ਬੰਦੀਆਂ ਛੱਡ ਕੇ। ਜਿਸ ਤਰ੍ਹਾਂ ਬੇਟੀ ਨੇ ਕਿਹਾ ਕਿ ਧਰਮ ਮੇਰਾ ਪਹਿਲਾਂ ਵਾ, ਆਪਾਂ ਬਸ ਆਪਣੇ ਸਾਰੇ ਬਾਕੀ ਆਪਣੇ ਸਵਾਰਥ ਛੱਡ ਕੇ ਧਰਮ ਵਾਲੇ ਬੰਨੇ ਹੋਈਏ, ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਈਏ। ਫਿਰ ਆਪਣਾ ਇਹਨੇ ਦੇ ਇਹੋ ਜਿਹੀ ਚੁਣੌਤੀਆਂ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਹੁੰਦੀਆਂ ਜਾਣੀ। ਦੇਖੋ, ਇਹੋ ਜਿਹੇ ਬੱਚੀ ਦੇ ਨਾਲ ਹੋਣਹਾਰ ਦੇ ਨਾਲ ਇਹੋ ਜਿਹੀ ਹੋਇਆ, ਕਈਆਂ ਦਾ ਤੇ ਮੋਰਲ ਵੈਸੇ ਡਾਊਨ ਹੋ ਗਿਆ ਨਾ ਵੀ ਯਾਰ ਅਸੀਂ ਇਹੋ ਜਿਹੇ ਕਕਾਰ ਕਿਉਂ ਪਾਵਾਂਗੇ, ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਮੁਸ਼ਕਲ ਆਉਣਗੀਆਂ ਕਿ ਸਾਨੂੰ ਕਿਸੇ ਨੇ ਐਗਜ਼ਾਮੀਨੇਸ਼ਨ ਜਾਣ ਨਹੀਂ ਦੇਣਾ, ਅਸੀਂ ਕਿਤੇ ਉੱਚੇ ਅਹੁਦੇ ਤੇ ਨਹੀਂ ਜਾ ਸਕਦੇ। ਇਹ ਕਰਕੇ ਹੋ ਸਕਦਾ ਕਈਆਂ ਦੇ ਮਨ ਡੋਲ ਵੀ ਗਿਆ ਹੋਵੇ ਯਾਰ ਅਸੀਂ ਨਾ ਮਰ ਸਕੀਏ। ਸੋ ਅੱਜ ਸਮਾਂ ਵਾ ਕਿ ਆਪਾਂ ਸਾਰੇ ਇਕੱਠੇ ਹੋਈਏ, ਇਹੋ ਜਿਹੇ ਬੱਚਿਆਂ ਦਾ ਸਾਥ ਦਈਏ ਜਿਸ ਤਰ੍ਹਾਂ ਦਾ ਵੀ ਹੋ ਸਕਦਾ। ਨਸ਼ੇ ਸਾਰੇ ਛੱਡੀਏ ਤੇ ਇੱਕ ਅਕਾਲ ਤਖਤ ਸਾਹਿਬ ਦੇ ਨਿਸ਼ਾਨ ਸਾਹਿਬ ਲਈ ਇਕੱਠੇ ਹੋਈਏ, ਸਾਰੇ ਧੜੇ ਛੱਡ ਕੇ। India, Pakistan, that was going, and in fact, planes were being shot out of there. Four or five, but I think 5 jets were shot down actually. And India and Pakistan were going at it, and they were back and forth, and it was getting bigger and bigger, and we got it solved through trade. We said, you guys want to make a trade deal? We're not making a trade deal if you're going to be throwing around weapons, and maybe nuclear weapons, both very powerful nuclear. ਅਮਰੀਕਾ ਵੱਲੋਂ ਮਈ ਵਿੱਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਨੂੰ ਰੋਕਣ ਲਈ ਵਿਚੋਲਗੀ ਕਰਨ ਦੇ ਦਾਅਵੇ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੇ ਅੱਜ ਸੰਸਦ ਵਿੱਚ ਸਪਸ਼ਟ ਕੀਤਾ ਕਿ ਆਪਰੇਸ਼ਨ ਸਿੰਧੂਰ ਪਾਕਿਸਤਾਨ ਦੀ ਅਪੀਲ ਤੇ ਰੋਕਿਆ ਗਿਆ ਸੀ। ਸਰਕਾਰ ਨੇ ਕਿਹਾ ਕਿ ਆਪਰੇਸ਼ਨ ਸਿੰਧੂਰ ਤਹਿਤ ਭਾਰਤੀ ਹਵਾਈ ਸੈਨਾ ਵੱਲੋਂ ਪਾਕਿਸਤਾਨ ਦੇ ਕਈ ਮਹੱਤਵਪੂਰਨ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਪਾਕਿਸਤਾਨ ਨੇ ਗੋਲੀਬਾਰੀ ਬੰਦ ਕਰਨ ਦੀ ਅਪੀਲ ਕੀਤੀ ਸੀ। ਅੱਜ ਲੋਕ ਸਭਾ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਅਤੇ ਭਾਰਤ ਦੀ ਫੌਜੀ ਪ੍ਰਤੀਕਿਰਿਆ ਤੇ ਚਰਚਾ ਸ਼ੁਰੂ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਦਾਅਵੇ ਕਿ ਆਪਰੇਸ਼ਨ ਸਿੰਧੂਰ ਕਿਸੇ ਦੇ ਦਬਾਅ ਹੇਠ ਰੋਕਿਆ ਗਿਆ ਸੀ ਪੂਰੀ ਤਰ੍ਹਾਂ ਝੂਠੇ ਅਤੇ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਧੂਰ ਦਾ ਉਦੇਸ਼ ਪਾਕਿਸਤਾਨ ਨੂੰ ਭਾਰਤ ਖਿਲਾਫ ਅੱਤਵਾਦ ਦੀ ਵਰਤੋਂ ਕਰਨ ਲਈ ਸਜ਼ਾ ਦੇਣਾ ਅਤੇ 22 ਅਪ੍ਰੈਲ ਦੇ ਪਹਿਲਗਾਮ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਨਿਆਂ ਪ੍ਰਾਪਤ ਕਰਨਾ ਸੀ। ਇਸ ਆਪਰੇਸ਼ਨ ਨੇ ਕਦੇ ਵੀ ਇਲਾਕੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦਾ ਉਦੇਸ਼ ਦਹਾਕਿਆਂ ਤੋਂ ਪਾਕਿਸਤਾਨ ਦੁਆਰਾ ਪਾਲੀਆਂ ਜਾ ਰਹੀਆਂ ਅੱਤਵਾਦੀ ਨਰਸਰੀਆਂ ਤੇ ਹਮਲਾ ਕਰਨਾ ਸੀ। ਆਪਰੇਸ਼ਨ ਦੇ ਸਮੁੱਚੇ ਰਾਜਨੀਤਿਕ ਅਤੇ ਫੌਜੀ ਉਦੇਸ਼ਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਗਿਆ ਸੀ। ਰਾਜਨਾਥ ਸਿੰਘ ਨੇ ਕਿਹਾ ਕਿ 10 ਮਈ ਨੂੰ ਸਵੇਰੇ ਜਦੋਂ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਦੇ ਹਵਾਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤਾਂ ਪਾਕਿਸਤਾਨ ਨੇ ਆਪਣੀ ਹਾਰ ਸਵੀਕਾਰ ਕਰ ਲਈ ਅਤੇ ਭਾਰਤ ਨੂੰ ਇਹ ਜੰਗ ਰੋਕਣ ਲਈ ਬੇਨਤੀ ਕੀਤੀ। उन्होंने कहा कि भारत ने ऑपरेशन सिंदूर ਨੂੰ रोकने का फैसला किया ਅਤੇ ਇਸ ਨੂੰ खत्म नहीं किया है। जब भारतीय वायुसेना ने पाकिस्तान की मल्टीपल एयरफील्ड पर करारा प्रहार किया तो पाकिस्तान ने हार मान ली सभापति महोदय, और हॉस्टिलिटीज रोकने की उनके डीजीएमओ के द्वारा पेशकश की, हमारे डीजीएमओ के द्वारा नहीं। यह हॉस्टिलिटी रोकने की पेशकश पाकिस्तान के डीजीएमओ के द्वारा की गई, और यह पेशकश इस शर्त के साथ स्वीकार की गई कि ऑपरेशन केवल स्थगित किया जाएगा, यह समाप्त नहीं किया जाएगा। ऑपरेशन सिंदूर स्थगित किया जाएगा। अगर पाकिस्तान के ओर से भविष्य में कोई आतंकी करतूत की गई तो हम फिर ऑपरेशन शुरू करने में रंच मात्र भी संकोच नहीं करेंगे। ਦੂਜੇ ਪਾਸੇ ਸਕਾਟਲੈਂਡ ਦੇ ਨਿੱਜੀ ਦੌਰੇ ਤੇ ਗਏ ਟਰੰਪ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਹੌਟਸਪੌਟ ਹਨ ਜੋ ਜੰਗ ਵਿੱਚ ਸਨ। ਮੈਨੂੰ ਲੱਗਦਾ ਹੈ ਕਿ ਇੱਕ ਬਹੁਤ ਵੱਡਾ ਮੁੱਦਾ ਭਾਰਤ ਅਤੇ ਪਾਕਿਸਤਾਨ ਸੀ, ਕਿਉਂਕਿ ਇਹ ਦੋਵੇਂ ਹੀ ਦੇਸ਼ ਪਰਮਾਣੂ ਦੇਸ਼ ਹਨ। ਇਹ ਬਹੁਤ ਵੱਡਾ ਮੁੱਦਾ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਪਾਕਿਸਤਾਨ ਅਤੇ ਭਾਰਤ ਦੇ ਨੇਤਾਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਸਾਡੇ ਦੋਨਾਂ ਵਿਚਕਾਰ ਇੱਕ ਵਪਾਰਕ ਸਮਝੌਤਾ ਚੱਲ ਰਿਹਾ ਹੈ। ਫਿਰ ਵੀ ਉਹ ਪਰਮਾਣੂ ਹਥਿਆਰਾਂ ਬਾਰੇ ਗੱਲ ਕਰ ਰਹੇ ਹਨ। ਇਹ ਪਾਗਲਪਨ ਹੈ। ਇਸ ਲਈ ਮੈਂ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਰਿਹਾ ਹਾਂ ਅਤੇ ਉਹ ਵਪਾਰਕ ਸਮਝੌਤਾ ਚਾਹੁੰਦੇ ਸਨ। ਉਹਨਾਂ ਨੂੰ ਇਸ ਦੀ ਸਖਤ ਲੋੜ ਸੀ। ਟਰੰਪ ਨੇ ਕਿਹਾ ਕਿ ਉਸ ਸਮੇਂ ਮੈਂ ਉਹਨਾਂ ਨੂੰ ਕਿਹਾ ਕਿ ਜੇਕਰ ਤੁਸੀਂ ਯੁੱਧ ਕਰਨ ਜਾ ਰਹੇ ਹੋ ਤਾਂ ਮੈਂ ਤੁਹਾਡੇ ਨਾਲ ਵਪਾਰਕ ਸਮਝੌਤਾ ਨਹੀਂ ਕਰ ਰਿਹਾ ਹਾਂ ਅਤੇ ਇਹ ਇੱਕ ਅਜਿਹਾ ਯੁੱਧ ਹੈ ਜਿਸ ਦਾ ਅਸਰ ਹੋਰ ਦੇਸ਼ਾਂ ਤੇ ਵੀ ਪਵੇਗਾ। ਪਰਮਾਣੂ ਹਥਿਆਰਾਂ ਦੀ ਮਾਰ ਸਭ ਨੂੰ ਝੱਲਣੀ ਪਵੇਗੀ। ਟਰੰਪ ਨੇ ਕਿਹਾ ਕਿ ਜਦੋਂ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਅਸਰ ਪੂਰੀ ਦੁਨੀਆ ਤੇ ਹੁੰਦਾ ਹੈ।
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਵਾਰ-ਵਾਰ ਇਹ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਛਿੜੀ ਜੰਗ ਨੂੰ ਖਤਮ ਕਰਨ ਵਿੱਚ ਉਹਨਾਂ ਦੀ ਅਹਿਮ ਭੂਮਿਕਾ ਰਹੀ ਹੈ। ਪਰ ਦੂਜੇ ਪਾਸੇ ਭਾਰਤ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਪਾਕਿਸਤਾਨ ਸਮਰਥਿਤ ਘਾਤਕ ਅਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਫੌਜੀ ਕਾਰਵਾਈ ਆਪਰੇਸ਼ਨ ਸਿੰਧੂਰ ਦੌਰਾਨ ਕਿਸੇ ਵੀ ਵਿਚੋਲਗੀ ਦੇ ਦਾਅਵਿਆਂ ਨੂੰ ਵਾਰ-ਵਾਰ ਰੱਦ ਕੀਤਾ ਹੈ। ਇਜ਼ਰਾਈਲ ਵੱਲੋਂ ਅੱਜ ਗਾਜ਼ਾ ਵਿੱਚ ਵੱਖ-ਵੱਖ ਥਾਵਾਂ ਤੇ ਕੀਤੇ ਗਏ ਹਮਲਿਆਂ ਵਿੱਚ ਘੱਟੋ-ਘੱਟ 34 ਫਲਸਤੀਨੀਆਂ ਦੀ ਮੌਤ ਹੋ ਗਈ। ਇਸ ਹਮਲੇ ਤੋਂ ਇੱਕ ਦਿਨ ਪਹਿਲਾਂ ਹੀ ਇਜ਼ਰਾਈਲ ਨੇ ਖੇਤਰ ਵਿੱਚ ਗੰਭੀਰ ਹੁੰਦੇ ਮਨੁੱਖੀ ਸੰਕਟ ਦੇ ਮੱਦੇਨਜ਼ਰ ਸਹਾਇਤਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਸੀ। ਇਜ਼ਰਾਈਲੀ ਫੌਜ ਨੇ ਕਿਹਾ ਸੀ ਕਿ ਉਹ ਵੱਡੀ ਆਬਾਦੀ ਵਾਲੇ ਗਾਜ਼ਾ ਸਿਟੀ, ਦੀਰ ਅਲ-ਬਲਾ ਅਤੇ ਮੁਵਾਸੀ ਵਿੱਚ ਸੀਮਿਤ ਸਮੇਂ ਲਈ ਜੰਗ ਰੋਕੇਗੀ ਤਾਂ ਜੋ ਮਨੁੱਖੀ ਸਹਾਇਤਾ ਦਾ ਦਾਇਰਾ ਵਧਾਇਆ ਜਾ ਸਕੇ। ਇਹ ਰੋਕ ਐਤਵਾਰ ਨੂੰ ਸ਼ੁਰੂ ਹੋ ਕੇ ਅਗਲੀ ਸੂਚਨਾ ਤੱਕ ਸਥਾਨਕ ਸਮੇਂ ਅਨੁਸਾਰ ਰੋਜ਼ਾਨਾ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਰਹੇਗੀ। ਮੱਧ ਗਾਜ਼ਾ ਸਥਿਤ ਅਬਦਾ ਹਸਪਤਾਲ ਮੁਤਾਬਕ 7 ਲਾਸ਼ਾਂ ਉਸ ਕੋਲ ਪਹੁੰਚਾਈਆਂ ਗਈਆਂ ਹਨ। ਹਸਪਤਾਲ ਦਾ ਦਾਅਵਾ ਹੈ ਕਿ ਇਹਨਾਂ ਲੋਕਾਂ ਦੀ ਮੌਤ ਅੱਜ ਅਮਰੀਕਾ ਅਤੇ ਇਜ਼ਰਾਈਲ ਦਾ ਸਮਰਥਨ ਪ੍ਰਾਪਤ ਗਾਜ਼ਾ ਹਿਊਮੈਨਿਟੇਰੀਅਨ ਫਾਊਂਡੇਸ਼ਨ ਵੱਲੋਂ ਸੰਚਾਲਿਤ ਇੱਕ ਸਹਾਇਤਾ ਵੰਡ ਕੇਂਦਰ ਨੇੜੇ ਇਜ਼ਰਾਈਲੀ ਗੋਲੀਬਾਰੀ ਵਿੱਚ ਹੋਈ ਸੀ। ਹਸਪਤਾਲ ਨੇ ਦੱਸਿਆ ਕਿ ਘਟਨਾ ਸਥਾਨ ਨੇੜੇ ਹੀ 20 ਹੋਰ ਵਿਅਕਤੀ ਜ਼ਖਮੀ ਵੀ ਹੋਏ ਹਨ। ਫਲਸਤੀਨੀ ਰੈੱਡ ਕ੍ਰਿਸੈਂਟ ਮੁਤਾਬਕ ਦੱਖਣੀ ਸ਼ਹਿਰ ਖਾਨ ਯੂਨਸ ਦੇ ਪੱਛਮ ਵਿੱਚ ਮੁਵਾਸੀ ਇਲਾਕੇ ਵਿੱਚ ਇੱਕ ਘਰ ਤੇ ਹੋਏ ਹਮਲੇ ਵਿੱਚ 7 ਮਹੀਨੇ ਦੀ ਗਰਭਵਤੀ ਮਹਿਲਾ ਅਤੇ 11 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਇਜ਼ਰਾਈਲੀ ਫੌਜ ਨੇ ਇਹਨਾਂ ਹਮਲਿਆਂ ਨੂੰ ਲੈ ਕੇ ਫੌਰੀ ਕੋਈ ਟਿੱਪਣੀ ਨਹੀਂ ਕੀਤੀ ਹੈ। ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਦੀ ਉਸ ਪਟੀਸ਼ਨ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਹਰਿਆਣਾ ਨੂੰ 4500 ਕਿਊਸਿਕ ਵਾਧੂ ਪਾਣੀ ਦੇਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਨੂੰ ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ 2 ਮਈ ਨੂੰ ਹੋਈ ਮੀਟਿੰਗ ਵਿੱਚ ਚਲੇ ਗਏ ਫੈਸਲੇ ਦੀ ਪਾਲਣਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਜਸਟਿਸ ਵਿਕਰਮਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਕੋਲ ਅੱਜ ਪੰਜਾਬ ਦਾ ਪੱਖ ਰੱਖਣ ਲਈ ਹਾਜ਼ਰ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਹਰਿਆਣਾ ਪਹਿਲਾਂ ਹੀ ਆਪਣੇ ਹਿੱਸੇ ਦਾ 100% ਤੋਂ ਵੱਧ ਪਾਣੀ ਲੈ ਚੁੱਕਿਆ ਹੈ ਅਤੇ ਮਨੁੱਖੀ ਆਧਾਰ ਤੇ ਪੰਜਾਬ ਨੇ ਹਰਿਆਣਾ ਨੂੰ 4000 ਵਾਧੂ ਕਿਊਸਿਕ ਪਾਣੀ ਦੇ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਦੋਹਾਂ ਸੂਬਿਆਂ ਲਈ ਭਾਵਨਾਤਮਕ ਮਹੱਤਤਾ ਦਾ ਮੁੱਦਾ ਹੈ। ਸਿੰਘਵੀ ਨੇ ਕਿਹਾ ਕਿ ਹਾਈ ਕੋਰਟ ਨੇ ਪੰਜਾਬ ਨੂੰ 2 ਮਈ ਦੇ ਫੈਸਲੇ ਦੀ ਪਾਲਣਾ ਕਰਨ ਲਈ ਕਿਹਾ ਹੈ। BBMB ਵੱਲੋਂ ਪੇਸ਼ ਹੋਏ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਹੀ ਬੋਰਡ ਨੇ ਇਹ ਫੈਸਲਾ ਲਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਪਰਿਵਾਰਕ ਮੈਂਬਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਦੇ ਕਾਰਨ ਮਿਤੀ 1 ਅਗਸਤ 2025 ਨੂੰ ਹੋਣ ਵਾਲੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਫਿਲਹਾਲ ਮੁਲਤਵੀ ਕੀਤੀ ਗਈ ਹੈ। ਸਕੱਤਰੇਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੰਚਾਰਜ ਬਗੀਚਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਦਾ ਅਗਲਾ ਸਮਾਂ ਅਤੇ ਮਿਤੀ ਤੈਅ ਹੋਣ ਉਪਰੰਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਮਿਤੀ 1 ਅਗਸਤ 2025 ਦੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਰਦਾਰ ਹਰਜੋਤ ਸਿੰਘ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਨੂੰ ਤਲਬ ਕੀਤਾ ਗਿਆ ਹੈ, ਉਸ ਸੰਬੰਧੀ ਵੀ ਅਗਲਾ ਸਮਾਂ ਅਤੇ ਮਿਤੀ ਤੈਅ ਕਰਕੇ ਸੰਬੰਧਿਤਾਂ ਨੂੰ ਭੇਜੀ ਜਾਵੇਗੀ। ਰੂਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਪਾਬੰਦੀਆਂ ਅਤੇ ਟੈਕਸ ਨਾਲ ਸਜ਼ਾ ਦੇਣ ਦੀ ਧਮਕੀ ਦੇ ਬਾਵਜੂਦ ਯੂਕਰੇਨ ਦੇ ਨਾਗਰਿਕ ਖੇਤਰਾਂ ਤੇ ਆਪਣੀ ਬੰਬਾਰੀ ਜਾਰੀ ਰੱਖੀ। ਰੂਸ ਨੇ ਗਲਾਈਡ ਬੰਬਾਂ ਅਤੇ ਮਿਜ਼ਾਈਲਾਂ ਨਾਲ ਯੂਕਰੇਨ ਦੀ ਇੱਕ ਜੇਲ੍ਹ ਅਤੇ ਇੱਕ ਮੈਡੀਕਲ ਸਹੂਲਤ ਤੇ ਰਾਤ ਭਰ ਹਮਲੇ ਕੀਤੇ ਜਿਸ ਵਿੱਚ ਘੱਟੋ-ਘੱਟ 21 ਵਿਅਕਤੀਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਯੂਕਰੇਨ ਦੇ ਦੱਖਣ ਪੂਰਬੀ ਜ਼ਪੋਰੀਜ਼ੀਆ ਖੇਤਰ ਦੀ ਇੱਕ ਜੇਲ੍ਹ ਤੇ ਰੂਸੀ ਹਵਾਈ ਹਮਲੇ ਵਿੱਚ ਘੱਟੋ-ਘੱਟ 17 ਕੈਦੀ ਮਾਰੇ ਗਏ ਅਤੇ 80 ਤੋਂ ਵੱਧ ਜ਼ਖਮੀ ਹੋ ਗਏ। ਡਨੀਪਰ ਖੇਤਰ ਵਿੱਚ ਅਧਿਕਾਰੀਆਂ ਨੇ ਘੱਟੋ-ਘੱਟ 4 ਲੋਕਾਂ ਦੇ ਮਾਰੇ ਜਾਣ ਅਤੇ 8 ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ। ਦੱਸ ਦੇ ਕਿ ਟਰੰਪ ਨੇ ਸੋਮਵਾਰ ਯਾਨੀ ਕਿ ਬੀਤੇ ਕੱਲ੍ਹ ਕਿਹਾ ਸੀ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ 3 ਸਾਲਾਂ ਦੀ ਜੰਗ ਤੋਂ ਬਾਅਦ ਯੂਕਰੇਨ ਵਿੱਚ ਕਤਲੇਆਮ ਬੰਦ ਕਰਨ ਲਈ 10 ਤੋਂ 12 ਦਿਨ ਦੇ ਰਹੇ ਹਨ। ਇਸ ਕਦਮ ਦਾ ਮਤਲਬ ਹੈ ਕਿ ਟਰੰਪ 7 ਤੋਂ 9 ਅਗਸਤ ਤੱਕ ਸ਼ਾਂਤੀ ਯਤਨਾਂ ਵਿੱਚ ਪ੍ਰਗਤੀ ਚਾਹੁੰਦੇ ਹਨ। ਟਰੰਪ ਨੇ ਯੁੱਧ ਖਤਮ ਕਰਨ ਬਾਰੇ ਗੱਲ ਕਰਨ ਦੇ ਬਾਵਜੂਦ ਯੂਕਰੇਨੀ ਨਾਗਰਿਕਾਂ ਤੇ ਬੰਬਾਰੀ ਜਾਰੀ ਰੱਖਣ ਲਈ ਪੁਤਿਨ ਨੂੰ ਵਾਰ-ਵਾਰ ਝਿੜਕਿਆ ਹੈ, ਪਰ ਕ੍ਰੈਮਲਿਨ ਨੇ ਆਪਣੀਆਂ ਚਾਲਾਂ नहीं बदलियां हैं। मैंने बोला मैं जय श्री राम नहीं बोल सकती हूँ, मैं मुस्लिम हूँ, मैं कैसे जय श्री राम बोलूँ? आप लोग अगर हमारा कुरान शरीफ तलब करोगे तो हम भी जय श्री राम बोलेंगे। इतने में मेरे को उन्होंने बहुत मारा है, मेरे बच्चे को भी मारा है। मार के उन्होंने मेरे पति को फ़ोन मिला के 25,000 का डिमांड किया था, 25,000 दो फिर छोड़ेंगे।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਵਿੱਚ ਕਥਿਤ ਤੌਰ ਤੇ ਹਮਲੇ ਦਾ ਸ਼ਿਕਾਰ ਹੋਈ ਇੱਕ ਬੰਗਾਲੀ ਬੋਲਣ ਵਾਲੀ ਔਰਤ ਅਤੇ ਉਸ ਦੇ ਬੱਚੇ ਨੂੰ ਧਮਕਾਇਆ ਗਿਆ ਸੀ। ਬੈਨਰਜੀ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸਾਂਝਾ ਕੀਤਾ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਇੱਕ ਬੰਗਾਲੀ ਬੋਲਣ ਵਾਲੀ ਔਰਤ ਅਤੇ ਉਸ ਦੇ ਬੱਚੇ ਤੇ ਉਹਨਾਂ ਦੀ ਭਾਸ਼ਾ ਬੋਲਣ ਕਾਰਨ ਹਮਲਾ ਕੀਤਾ ਗਿਆ ਸੀ। ਬੈਨਰਜੀ ਨੇ ਬੀਰਭੂਮ ਜ਼ਿਲ੍ਹੇ ਵਿੱਚ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਪੁਲਿਸ ਥਾਣਿਆਂ ਵਿੱਚ ਲਿਜਾਇਆ ਗਿਆ, ਜਿਵੇਂ ਕਿ ਮੈਂ ਕੱਲ੍ਹ ਭਵਿੱਖਬਾਣੀ ਕੀਤੀ ਸੀ। ਉਹਨਾਂ ਨੂੰ ਧਮਕਾਇਆ ਗਿਆ। ਅਸੀਂ ਚਾਹੁੰਦੇ ਹਾਂ ਕਿ ਉਹ ਵਾਪਸ ਆਉਣ। ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ ਬੋਲ ਰਿਹਾ, ਇਹ ਆਖਰਕਾਰ ਸਾਬਤ ਹੋ ਜਾਵੇਗਾ। ਉਹਨਾਂ ਕਿਹਾ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਬੰਗਾਲੀ ਬੋਲਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੂੰ ਜੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹਨਾਂ ਨੂੰ ਬੰਗਾਲ ਵਾਪਸ ਆ ਜਾਣਾ ਚਾਹੀਦਾ है। मेरे को उन्होंने कल उठा के ले गया था 11:30 बजे मंगलम हॉस्पिटल का सामने पार्क का पास। वहाँ से मेरे को बोल रहा था तुम अपना पति को बुलाओ फिर तुम्हें छोड़ेंगे। मैंने बोला मेरा पति काम पे गया है, वो कैसे आएंगे, वो शाम को आता है। तो उन्होंने कहा और किसी का नंबर हो तो दे, हम फोन कर रहे हैं, और नहीं तो जय श्री राम बोलो। मैंने बोला मैं जय श्री राम नहीं बोल सकती हूँ, मैं मुस्लिम हूँ, मैं कैसे जय श्री राम बोलूँ। आप लोग अगर हमारा कुरान शरीफ तलब करोगे तो हम भी जय श्री राम बोलेंगे। इतने में मेरे को उन्होंने बहुत मारा है, मेरा बच्चे को भी मारा है। मार के उन्होंने मेरा पति को फोन मिला के 25,000 का डिमांड किया था। 25,000 दो फिर छोड़ेंगे। कौन थे आप जो आए थे पुलिस वाले, कैसे दिखते? 2 लड़की थी, दो जेंट्स थी। बच्चे को भी मारा आपके? हाँ, मेरे बच्चे को भी मारा है, उनका कान भी फाड़ गया। हाँ, कहाँ बनाया था आपको? यहीं पे बनाया था। हाँ, मेरा सास ससुर रहता है यहाँ पे। अच्छा, यहाँ पे आया था पैसे देने के बाद? हाँ। कंप्लेंट लेनी है, पुलिस आपके बयान ले रही है? हाँ, पुलिस वाले आपके बयान ले रहे हैं? हाँ ले रहे हैं। तो अगर वो सामने आएंगे पहचान लेंगे? हाँ, पहचान लूंगी।